ਹੁਣ ਆਰਐਸਐਸ ਦੇ ਖਿਲਾਫ ਸੜਕਾਂ ਤੇ ਉਤਰੇਗੀ ਸ਼੍ਰੋਮਣੀ ਕਮੇਟੀ। ਹਾਂ, ਪ੍ਰਵੀਨ ਜੀ, ਜਿਸ ਦਿਨ ਇਹਨਾਂ ਦਾ ਇਜਲਾਸ ਸੀਗਾ, ਆਪਾਂ ਉਸ ਦਿਨ ਹੀ ਸਵੇਰੇ ਗੱਲ ਕੀਤੀ ਸੀ ਕਿ ਇਹਨਾਂ ਨੇ ਦੋ ਵੱਡੇ ਰੋਸ ਮੁਜ਼ਾਹਰੇ ਤੈਅ ਕੀਤੇ ਨੇ। ਇੱਕ ਤਰ੍ਹਾਂ ਨਾਲ ਉਹਨਾਂ ਨੂੰ ਸ਼ਾਂਤੀ ਮਾਰਚ ਦਾ, ਰੋਸ ਪ੍ਰਗਟਾਵੇ ਦਾ, ਸਿੱਖੀ ਤੇ ਹਮਲੇ ਦਾ, ਸ਼੍ਰੋਮਣੀ ਕਮੇਟੀ ਤੇ ਕਬਜ਼ੇ ਦਾ, ਸਿੱਖ ਮਾਮਲਿਆਂ 'ਚ ਦਖਲ ਦਾ, ਉਹ ਮੁੱਦੇ ਲੈ ਕੇ ਤੁਰੇ ਨੇ। ਤੇ ਉਹਨਾਂ ਦੇ ਵਿੱਚੋਂ ਪਹਿਲਾ ਸੀਗਾ ਕਿ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਤੱਕ ਇੱਕ ਰੋਸ ਮੁਜ਼ਾਹਰਾ ਕੱਢਾਂਗੇ। ਤੇ ਉਸ ਦੇ ਤਹਿਤ ਕੱਲ ਉਹ ਰੋਸ ਮੁਜ਼ਾਹਰਾ ਕੱਢਿਆ ਜਾਣਾ ਸੀ। ਇਹ ਵੱਖਰੀ ਗੱਲ ਹੈ ਕਿ ਪਤਾ ਨਹੀਂ, ਹੁਣ ਤਾਂ ਮੌਸਮ ਵੀ ਠੀਕ ਹੈ, ਤਾਂ ਵੀ ਗੱਡੀਆਂ ਦਾ ਕਾਫਲਾ ਵੱਧ ਸੀ, ਕਾਰਾਂ ਮੋਟਰਸਾਈਕਲਾਂ ਦਾ ਕਾਫਲਾ ਵੱਧ ਸੀ, ਪੈਦਲ ਤੁਰਨ ਵਾਲੇ ਘੱਟ ਸੀ। ਮਤਲਬ ਕਿ ਇੰਨੇ ਅਸੀਂ ਸੋਹਲ ਕਿਉਂ ਹੋ ਗਏ ਹਾਂ, ਇੱਥੋਂ ਹਿਸਾਬ ਲਾ ਲਓ ਸੀ। ਚਲੋ, ਪਰ ਉਹਦੇ ਬਾਵਜੂਦ ਵੀ ਇਕੱਠ ਠੀਕ ਠਾਕ ਸੀ। ਧਾਮੀ ਹੋਰਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਸੀ, ਮੁਲਾਜ਼ਮ ਵੀ ਸੀ, ਅਕਾਲੀ ਦਲ ਦੇ ਵਰਕਰ ਵੀ ਸੀ, ਕੁਝ ਪੰਥਕ ਚਿੰਤਕ ਧਿਰਾਂ ਦੇ ਨੁਮਾਇੰਦੇ ਵੀ ਸੀ ਜੀ। ਸੋ ਉਹਨਾਂ ਸਾਰਿਆਂ ਨੇ ਇਸ ਗੱਲ ਨੂੰ ਲੈ ਕੇ ਇਹ ਰੋਸ ਮੁਜ਼ਾਹਰਾ ਸੀਗਾ ਕਿ ਭਾਈ ਜਿਹੜਾ ਹਰਿਆਣਾ ਕਮੇਟੀ ਦੇ ਹਵਾਲੇ ਨਾਲ ਭਾਜਪਾ, ਸੰਘ, ਕੇਂਦਰ ਸਰਕਾਰ ਦਖਲਅੰਦਾਜ਼ੀ ਕਰ ਰਹੀ ਹੈ ਜਾਂ ਸ਼੍ਰੋਮਣੀ ਕਮੇਟੀ ਦਾ ਦਾਇਰਾ ਘਟਾਉਣਾ ਚਾਹੁੰਦੀ ਆ, ਉਹਦੇ ਖਿਲਾਫ ਰੋਸ ਮੁਜ਼ਾਹਰਾ। ਔਰ ਜਿਸ ਕਦਰ ਧਾਮੀ ਹੋਰਾਂ ਨੇ ਉੱਥੇ ਹਮਲੇ ਕੀਤੇ, ਜਿਸ ਕਦਰ ਧਾਮੀ ਹੋਰਾਂ ਦੇ ਬੋਲ ਸੀ, ਉਹ ਲੱਗਦੇ ਸੀ ਕਿ ਜਿਹੜੇ ਇਹ ਸੱਚੇ ਬੋਲ ਨੇ ਇੰਨੀ ਦੇਰ ਬਾਅਦ ਕਿਉਂ ਨਿਕਲੇ, ਇਹ ਲੇਟ ਕਿਉਂ ਹੋ ਗਏ। ਧਾਮੀ ਸਾਹਿਬ ਕਹਿੰਦੇ ਕਿ ਇਹ ਜਿਹੜੇ ਮੋਹਨ ਭਾਗਵਤ ਨੇ, ਉਹ ਵਾਰ-ਵਾਰ ਇਹ ਗੱਲ ਕਹਿੰਦੇ ਨੇ ਕਿ ਭਾਰਤ 'ਚ ਰਹਿਣ ਵਾਲਾ ਹਰ ਹਿੰਦੂ, ਤੇ ਕਹਿੰਦੇ ਇਸ ਲਈ ਉਹ ਸਿੱਖਾਂ ਨੂੰ ਧੱਕੇ ਨਾਲ ਹਿੰਦੂਆਂ ਦੇ ਜਾਂ ਹੋਰ ਧਰਮਾਂ ਨੂੰ ਧੱਕੇ ਨਾਲ ਹਿੰਦੂਆਂ ਦੇ ਖਾਤੇ 'ਚ ਪਾਉਣਾ ਚਾਹੁੰਦੇ ਨੇ, ਜਦੋਂ ਕਿ ਭਾਰਤ ਸਾਰਿਆਂ ਦਾ ਮੁਲਕ ਆ ਤੇ ਭਾਰਤ ਦੇ ਵਿੱਚ ਆਪੋ ਆਪਣੇ ਧਰਮਾਂ ਦੀ ਆਜ਼ਾਦੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਫਿਰ ਇਹ ਗੱਲ ਕਿਉਂ। ਤੇ ਸੰਘ ਮੁਖੀ ਜੇਕਰ ਜਿਹੀ ਗੱਲ ਕਹਿ ਰਿਹਾ ਤਾਂ ਇਹਦਾ ਮਤਲਬ ਭਾਜਪਾ ਕਹਿ ਰਹੀ ਹੈ, ਭਾਜਪਾ ਦਾ ਕਹਿਣ ਦਾ ਮਤਲਬ ਸਰਕਾਰ ਕਹਿ ਰਹੀ ਹੈ। ਸੋ ਇਸ ਲਈ ਉਹਨਾਂ ਨੇ ਇਸ ਮਸਲੇ ਤੇ ਜਿਹੜੀ ਉਂਗਲ ਚੁੱਕੀ, ਤੇ ਇਹ ਸਵਾਲ ਉੱਥੇ ਖੜੇ ਲੋਕਾਂ ਦੇ ਮਨਾਂ 'ਚ ਵੀ ਨਾਲੇ ਆ ਰਿਹਾ ਸੀ। ਜਿਹੜੇ ਨਾਲ ਧਰਨਾ ਲਾਉਣ ਗਏ ਸੀ, ਉਹ ਵੀ ਇੱਕ ਦਿਨ ਕਹੀ ਜਾਂਦੇ ਸੀ ਯਾਰ ਦੇਰ ਨਹੀਂ ਕਰਤੀ ਇਹਨਾਂ ਨੇ ਕਹਿਣ 'ਚ। ਸੋ ਸਵਾਲ ਇਹ ਆ ਪ੍ਰਵੀਨ ਜੀ, ਜਿਹੜੇ ਕਦੇ ਜੱਫੀਆਂ ਪਾਉਂਦੇ ਰਹੇ, ਜਿਹੜੇ 9 ਮਾਸ ਦਾ ਰਿਸ਼ਤਾ ਦੱਸਦੇ ਰਹੇ, ਜਿਨ੍ਹਾਂ ਦੀ ਆਪਸ ਦੇ ਵਿੱਚ ਕੋਈ ਉਹੀ ਜੀ ਸਿੱਧੀ ਸਾਂਝ ਵਾਲਾ, ਸਾਂਝ ਪਰਿਵਾਰਕ ਸਾਂਝ ਹੁੰਦੀ ਹੈ, ਸਾਂਝ ਸਮਾਜਿਕ ਸਾਂਝ ਹੁੰਦੀ ਹੈ, ਰਾਜਨੀਤਿਕ ਸਾਂਝ ਕਿੱਥੋਂ ਆ ਗਈ ਇਹ? ਜੀ। ਸੋ ਸਾਰਿਆਂ ਨੂੰ ਸਮਝ ਆਉਂਦੀ ਸੀ ਉਹ ਕੁਰਸੀਆਂ ਦੀ ਸਾਂਝ ਸੀ ਤੁਹਾਡੀ। ਸੋ ਜਦੋਂ ਤੁਹਾਨੂੰ ਉਸ ਸਮੇਂ ਇਹ ਕਿਉਂ ਨਹੀਂ ਲੱਗਿਆ ਕਿ ਹਾਂ ਉਹ ਸਾਰੇ ਦੇਸ਼ ਨੂੰ ਇੱਕੋ ਰੰਗ 'ਚ, ਇੱਕੋ ਭਗਵਾ ਕਰਨ 'ਚ ਬੰਨਣ ਨੂੰ ਫਿਰਦੇ ਨੇ, ਉਹ ਦੇਸ਼ ਨੂੰ ਇੱਕੋ ਭਾਸ਼ਾ ਨਾਲ ਬੰਨਣਾ ਫਿਰਦੇ ਨੇ, ਉਹ ਦੇਸ਼ ਨੂੰ ਇੱਕੋ ਸੱਤਾ ਦੇ ਥੱਲੇ ਲਿਆਉਣਾ ਚਾਹੁੰਦੇ ਨੇ, ਇੱਕੋ ਝੰਡੇ ਥੱਲੇ ਲਿਆਉਣਾ ਚਾਹੁੰਦੇ ਨੇ, ਤਦ ਕਿਉਂ ਨਹੀਂ ਦਿਖਿਆ ਇਹ? ਜੀ। ਸੋ ਹੁਣ ਕਿਉਂ? ਕਿਉਂਕਿ ਹੁਣ ਕੇਂਦਰ 'ਚ ਕੁਰਸੀ ਵੀ ਹੈ ਨਹੀਂ, ਹੁਣ ਕੇਂਦਰ ਨਾਲ ਭਾਈਵਾਲੀ ਵੀ ਹੈ ਨਹੀਂ। ਹੁਣ ਅਕਾਲੀ ਦਲ ਵੱਲੋਂ ਆਪਾਂ ਨਾ ਅਕਸਰ ਗੱਲ ਕਰਦੇ ਹਾਂ ਪ੍ਰਵੀਨ ਜੀ ਕਿ ਪ੍ਰਧਾਨ ਬਣਨਾ ਸ਼੍ਰੋਮਣੀ ਕਮੇਟੀ ਦਾ ਜੀ ਖੀਸੇ ਚੋਂ ਨਿਕਲਦਾ ਜੀ ਬਾਦਲ ਸਾਹਿਬ ਦੇ, ਫਿਰ ਕਹਿੰਦੇ ਜੀ WhatsApp ਚੋਂ ਨਿਕਲਣ ਲੱਗ ਗਿਆ। ਪਰ ਅੱਜ ਕੱਲ ਜਿਹੜੀ ਚਰਚਾ ਚੱਲਦੀ ਹੈ ਉਹ ਇਹ ਹੈ ਕਿ ਜਿਹੜੇ ਸਾਡੇ ਰਾਸ਼ਟਰੀ ਟੀਵੀ ਨੇ, ਉਹ PMO ਹਾਊਸ ਤੋਂ ਸਕ੍ਰਿਪਟ ਲੈਂਦੇ ਨੇ ਜੀ। ਫਿਰ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਬਣੀ, ਕਹਿੰਦੇ ਜੀ ਰਾਘਵ ਚੱਡਾ ਤੇ ਕੇਜਰੀਵਾਲ ਦੀ ਸਕ੍ਰਿਪਟ ਆਉਂਦੀ ਆ ਭਗਵੰਤ ਮਾਨ ਦੇ ਲਈ, ਤੇ ਉਹੀ ਜੀ ਉਹ ਸਕ੍ਰਿਪਟ ਮੈਨੂੰ ਲੱਗਦਾ ਧਾਮੀ ਸਾਹਿਬ ਲਈ ਬਾਦਲਾਂ ਦੇ ਘਰੋਂ ਆਉਂਦੀ ਆ। ਇਹ ਵੀ ਧਾਮੀ ਹੋਰੀ ਵੀ ਉਹੀ ਸਕ੍ਰਿਪਟ ਪੜ੍ਹਦੇ ਨੇ ਜੋ ਕਿਹਾ ਜਾਂਦਾ। ਸੋ ਹੁਣ ਮਤਲਬ ਕਿ ਜਿਹੜਾ ਰੰਗ ਹੁਣ ਅਪਣਾਇਆ ਬੀਜੇਪੀ ਦੇ ਖਿਲਾਫ, ਜੇਕਰ ਇਹ ਪਹਿਲਾਂ ਅਪਣਾਇਆ ਹੁੰਦਾ ਤਾਂ ਧਾਰਮਿਕ ਗ੍ਰੰਥਾਂ ਦੇ ਵਿੱਚ, ਧਾਰਮਿਕ ਕਿਤਾਬਾਂ ਦੇ ਵਿੱਚ ਉਹ ਛੇੜਖਾਨੀ ਨਾ ਹੁੰਦੀ, ਗੁਰੂ ਘਰਾਂ ਦੇ ਵਿੱਚ ਉਹ ਆਪਣੇ RSS ਦੇ ਬੰਦੇ ਲੈ ਕੇ ਨਾ ਬੜੇ ਹੁੰਦੇ। ਸੋ ਇਸ ਲਈ ਉਹ ਨਿਰੋਲ ਪੰਥਕ ਤੇ ਉੱਥੇ ਕਾਬਜ਼ ਹੁੰਦੀਆਂ, ਪਰ ਇੱਥੇ ਵੀ ਰਾਜਨੀਤੀ ਕੰਮ ਕਰਦੀਆਂ ਨਾ। ਅਕਾਲੀ ਦਲ ਦੀ ਬੋਲੀ ਬੋਲ ਰਹੇ ਹੋ ਤੁਸੀਂ, ਸਿੱਖ ਕੌਮ ਦੀ ਬੋਲੀ ਨਹੀਂ ਬੋਲ ਰਹੇ ਧਾਮੀ ਜੀ ਅਜੇ ਵੀ ਜੀ। ਸੋ ਇਸ ਲਈ ਇਸੇ ਕਾਰਨ ਪੂਰਾ ਭਾਈਚਾਰਾ ਨਾਲ ਨਹੀਂ ਖੜਾ। ਪਰ ਕੱਲ ਇਹਨਾਂ ਦਾ ਜਿਹੜਾ ਰੋਸ ਮੁਜ਼ਾਹਰਾ ਸੀ, ਉਹਨੂੰ ਚੰਗਾ ਹੁਲਾਰਾ ਜ਼ਰੂਰ ਮਿਲਿਆ। ਜੇਕਰ ਮਤਲਬ ਕਿ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਮੁੜਿਆ ਤਾਂ ਕਹਿੰਦੇ ਉਹਨੂੰ ਭੁੱਲਿਆ ਨਹੀਂ। ਕਹਿੰਦੇ ਜੇਕਰ ਅਕਾਲੀ ਦਲ ਅਜੇ ਵੀ ਆਪਣੀ ਰਵਾਇਤ ਵੱਲ, ਆਪਣੀਆਂ ਨੀਤੀਆਂ ਵੱਲ ਪਰਤਦਾ, ਸ਼ਾਇਦ ਲੋਕ ਖੇਤਰੀ ਪਾਰਟੀ ਦੇ ਨਾਤੇ ਫਿਰ ਉਹਦੇ ਬਾਰੇ ਸੋਚਣ, ਪਰ ਅਜੇ ਬਹੁਤ ਦੂਰ ਆ ਉਹ ਘਰ। ਤੇ ਹੁਣ ਇਸ ਪਹਿਲੇ ਧਰਨੇ ਦੇ ਦੌਰਾਨ ਮੁੱਦਾ ਸੀਗਾ ਮਤਲਬ ਕਿ ਸ਼੍ਰੋਮਣੀ ਕਮੇਟੀ ਦਾ, ਪਰ ਮੁੱਦਾ DC ਦਾ ਬਣ ਕੇ ਰਹਿ ਗਿਆ ਅਖੀਰ 'ਚ। ਉੱਥੇ ਜਦੋਂ ਪਹੁੰਚੇ ਤਾਂ DC ਸਾਹਿਬ ਹੈ ਨਹੀਂ ਸੀਗੇ ਦਫ਼ਤਰ, ਤੇ ਫਿਰ ਇਸੇ ਗੱਲ ਤੇ ਅੜ ਗਏ ਕਿ ADC ਤੁਹਾਨੂੰ ਸੌਂਪਦੇ ਮੈਮੋਰੈਂਡਮ ਤਾਂ DC ਨੂੰ ਦੇ ਕੇ ਜਾਵਾਂਗੇ ਜੀ ਅਸੀਂ। ਫਿਰ ਉੱਥੇ ਰੋਸ ਮੁਜ਼ਾਹਰਾ 2 ਘੰਟੇ 2.5 ਘੰਟੇ ਇਸ ਗੱਲ ਨੂੰ ਲੈ ਕੇ ਚੱਲਿਆ, DC ਆਵੇ ਤਾਂ ਅਸੀਂ ਖਤਮ ਕਰਾਂਗੇ ਧਰਨਾ। ਸੋ ਇਹ ਵੀ ਇੱਕ ਧਿਆਨ ਕਿਵੇਂ ਭਟਕ ਜਾਂਦਾ ਜਾਂ ਭਟਕਾ ਦਿੱਤਾ ਜਾਂਦਾ, ਇਹ ਵੀ ਖੇਡ ਸਮਝ ਆਉਂਦੀ ਆ। ਸੋ ਫਿਰ 2-2.5 ਘੰਟੇ ਬਾਅਦ DC ਸਾਹਿਬ ਆਏ ਤੇ ਫਿਰ ਉਹਨਾਂ ਨੂੰ ਮੈਮੋਰੈਂਡਮ ਦਿੱਤਾ ਤੇ ਧਰਨਾ ਖਤਮ। ਪਰ ਹੁਣ ਅਗਲਾ ਪੜਾਅ ਜਿਹੜਾ ਹੈਗਾ ਉਹ ਮੈਨੂੰ ਲੱਗਦਾ 7 ਤਰੀਕ ਦਾ ਹੈ ਜੀ। 7 ਤਰੀਕ ਨੂੰ ਬਕਾਇਦਾ ਤੌਰ ਦੇ ਉੱਤੇ ਮਤਲਬ ਕਿ ਰੋਸ ਮੁਜ਼ਾਹਰਾ ਜਿਹੜਾ ਕੱਢਿਆ ਜਾਣਾ ਵੱਡਾ, ਉਹ 3 ਥਾਵਾਂ ਤੋਂ ਚੱਲਣਾ। ਆਪਾਂ ਪਹਿਲਾਂ ਵੀ ਦਰਸ਼ਕਾਂ ਨੂੰ ਸਾਂਝਾ ਕੀਤਾ ਕਿ 7 ਤਰੀਕ ਨੂੰ ਇੱਕ ਸ਼ਾਂਤੀ ਮਾਰਚ ਰੋਸ ਮੁਜ਼ਾਹਰੇ ਦੇ ਰੂਪ ਦੇ ਵਿੱਚ ਕਿ ਸ਼੍ਰੋਮਣੀ ਕਮੇਟੀ ਤੇ ਹਮਲਾ, ਸਿੱਖੀ ਤੇ ਹਮਲਾ, BJP ਦਾ ਕਬਜ਼ਾ, RSS ਦਾ ਕਬਜ਼ਾ, ਉਹਦੇ ਰੋਸ ਵਜੋਂ ਇੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ,
ਦੂਸਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ, ਤੀਸਰਾ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਤੋਂ। ਤਿੰਨੇ ਥਾਵਾਂ ਤੋਂ ਇੱਕੋ ਦਿਨ ਇੱਕੋ ਸਮੇਂ ਮਤਲਬ ਕਿ ਸੰਗਤ ਮਾਰਚ ਦੇ ਰੂਪ ਦੇ ਵਿੱਚ, ਉਸ ਰੂਪ ਦੇ ਵਿੱਚ ਕੀਰਤਨ, ਨਗਰ ਕੀਰਤਨ ਦੇ ਰੂਪ ਦੇ ਵਿੱਚ ਰੋਸ਼ ਮੁਜ਼ਾਹਰਾ, ਸ਼ਾਂਤੀ ਰੋਸ਼ ਮੁਜ਼ਾਹਰੇ ਤੁਰਨੇ ਆ ਤੇ ਉਹ ਸੱਚਖੰਡ ਦਰਬਾਰ ਸਾਹਿਬ ਜਾ ਕੇ ਉੱਥੇ ਮਤਲਬ ਸੰਪੰਨ ਹੋਣੇ ਆ। ਸੋ ਉਹਦੇ ਵਿੱਚ ਹੁਣ ਕਿੰਨਾ ਕੁ ਹੁੰਗਾਰਾ ਮਿਲਦਾ ਦੇਖਣ ਵਾਲੀ ਗੱਲ ਹੋਏਗੀ। ਉਧਰ ਉਹ ਕਹਿੰਦੇ 7 ਤਰੀਕ ਤੋਂ ਪਹਿਲਾਂ ਤਾਂ ਅਸੀਂ ਮੰਜੀ ਸਾਹਿਬ ਗੁਰਦੁਆਰੇ ਦੀਆਂ ਚਾਬੀਆਂ ਵੀ ਸੰਭਾਲ ਲੈਣੀਆਂ। ਸੋ ਇੱਥੇ ਟਕਰਾਅ ਵਾਲੀ ਫਿਕਰਮੰਦੀ ਵੀ ਖੜੀ ਆ। ਪਰ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੁਣ ਜਾਗੀ ਹੈ, ਜੇਕਰ ਇਹ ਪਹਿਲਾਂ ਜਾਗੀ ਹੁੰਦੀ ਸ਼ਾਇਦ ਇਹ ਹਾਲਾਤ ਬਣਦੇ ਹੀ ਨਾ ਪ੍ਰਵੀਨ ਜੀ। ਜੀ ਬਿਲਕੁਲ, ਪੰਥ ਦੇ ਮਸਲਿਆਂ 'ਚ ਤਾਂ ਬਹੁਤ ਕੁਛ ਹੈ। ਪੰਥ ਦੇ ਮਸਲਿਆਂ 'ਚ ਤਾਂ ਬਾਈਬਲ ਕਲਾਂ ਗੋਲੀ ਕਾਂਡ ਵੀ ਹੈ। ਪੰਥ ਦੇ ਮਸਲਿਆਂ 'ਚ ਤਾਂ ਹੋਰ ਵੀ ਬਥੇਰੇ ਮਸਲੇ ਨੇ। ਬੰਦੀ ਸਿੰਘਾਂ ਦੀ ਰਿਹਾਈ ਖੜੀ ਆ, ਸਿੰਘਾਂ ਦੀ ਰਿਹਾਈ, ਕਿਤਾਬਾਂ ਨੂੰ ਬਦਲਣ ਦਾ ਮਸਲਾ ਖੜਾ ਹੈ, ਠੀਕ ਹੈ ਨਾ। ਜਦੋਂ ਪੰਥਕ ਮਸਲੇ ਆਉਂਦੇ ਤਾਂ ਪੰਜਾਬ ਦੇ ਪਾਣੀ ਵੀ ਉਹਦੇ ਹੀ ਨੇ। ਹਾਂਜੀ ਬਿਲਕੁਲ। ਸੋ ਇਸ ਲਈ ਪੰਜਾਬ ਦੀ ਬੋਲੀ ਦਾ ਮਸਲਾ ਵੀ ਹੈ। ਬਹੁਤ ਕਿੰਨੇ ਮਸਲੇ ਨੇ, ਉਹਨਾਂ ਮਸਲਿਆਂ ਤੇ ਪਹਿਰੇਦਾਰੀ ਨਹੀਂ ਕਰਦੀ ਸ਼੍ਰੋਮਣੀ ਕਮੇਟੀ ਨੂੰ ਜਿੱਥੇ ਕਰਨੀ ਬਣਦੀ ਹੈ। ਹਾਂ, ਸਿਲੈਕਟਿਵ ਅਪਰੋਚ ਰਹੂਗੀ ਤੇ ਫਿਰ ਲੋਕ ਤਾਂ ਉਸੇ ਤਰੀਕੇ ਨਾਲ ਹੀ ਦੇਖਣਗੇ ਨਾ। ਤੁਹਾਡੀ ਅਪਰੋਚ ਦੇ ਮੁਤਾਬਕ ਹੀ ਲੋਕਾਂ ਦੇ ਮਨਾਂ 'ਚ ਤੁਹਾਡੀ ਇਮੇਜ ਬਣਦੀ ਹੈ। ਤੁਹਾਡੀ ਅਪਰੋਚ ਕੀ ਹੈ।